बिस्मिल्लाहिर्रहमानिर्रहीम ते अस्सलामुअलैकुम। ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ 94 ਤੇ ਮੈਂ ਆ ਤੁਹਾਡਾ ਆਪਣਾ ਅਫਜ਼ਲ ਭੱਟੀ। ਸਾਡੇ ਅੱਜ ਦੇ ਪੰਜਾਬੀ ਵਲੌਗ ਦੇ ਵਿੱਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਨਾਲ ਨਾਲ ਪੂਰੀ ਦੁਨੀਆ 'ਚ ਜਿੱਥੇ ਜਿੱਥੇ ਪੰਜਾਬੀ ਜ਼ੁਬਾਨ ਬੋਲੀ ਤੇ ਸਮਝੀ ਜਾਂਦੀ ਹੈ ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ। ਸਾਡਾ ਅੱਜ ਦਾ ਪੰਜਾਬੀ ਵਲੌਗ ਹੈ ਮਾਸਟਰ ਬਸ਼ੀਰ ਤੇ ਪ੍ਰਾਇਮਰੀ ਸਕੂਲ ਦੇ ਬੱਚੇ। ਜਿਸ ਤਰ੍ਹਾਂ ਬੱਚੇ ਖੜੇ ਨਹਾਸੀ ਜਾਂਦੇ ਨੇ। ਜਦੋਂ ਅਸੀਂ ਏਡੇ ਏਡੇ ਹੁੰਦੇ ਸਾਂ ਨਾ ਉਦੋਂ ਦਾ ਅੱਜ ਵਲੌਗ ਕਰਨਾ ਹੈ ਕਿ ਸਕੂਲ ਅਸੀਂ ਕਿਸ ਤਰ੍ਹਾਂ ਜਾਂਦੇ ਸਾਂ, ਸ਼ਰਾਰਤਾਂ ਕਿਵੇਂ ਕਰਦੇ ਸਾਂ, ਟਾਟਾਂ 'ਤੇ ਕਿਵੇਂ ਬਹਿੰਦੇ ਸਾਂ ਤੇ ਫੂਕਾਂ ਕਿਵੇਂ ਭਰਦੇ ਸਾਂ ਤੇ ਪੜ੍ਹਦੇ ਕਿਵੇਂ ਸਾਂ। नाजरीन साढ़े पिंड का स्कूल है प्राइमरी स्कूल तुसी देख रहे हो गौरमेंट मॉडल प्राइमरी स्कूल 94 भी इत्थे असी पढ़े हाँ 5 जमातां तक। तो अज इसे ते असी व्लॉग करना है कि प्राइमरी स्कूल की माहौल हुंदा सी, किस तरह के उस्ताद हुंदे सी ते किस तरह की तालीम हुंदी सी ते वो सारा सिस्टम असी अज तुहानूं अपने व्लॉग विच दस्सांगे। नाजरीन मेरी बैक साइड ते मस्जिद है। ਜਦੋਂ ਅਸੀਂ ਇੱਥੇ ਪੜ੍ਹਦੇ ਹੁੰਦੇ ਸਾਂ ਨਾ ਇੱਥੇ ਨਮਾਜ਼ ਪੜ੍ਹਦੇ ਸਾਂ, ਸਾਡੇ ਉਸਤਾਦ ਵੀ ਇੱਥੇ ਨਮਾਜ਼ ਪੜ੍ਹਦੇ ਸਨ। ਅੱਜ ਬਦਕਿਸਮਤੀ ਬੱਚੇ ਪ੍ਰਾਈਵੇਟ ਸਕੂਲਾਂ 'ਚ ਚਲੇ ਗਏ ਨੇ, ਜਾਂ ਟੀਚਰ ਨਹੀਂ ਪੜ੍ਹਾਉਂਦੇ ਸਰਕਾਰੀ, ਜਾਂ ਅਸੀਂ ਬਦਲ ਗਏ ਹਾਂ ਕਿ ਅਸੀਂ ਮੰਮੀ ਡੈਡੀ ਮਾਹੌਲ 'ਚ ਚਲੇ ਗਏ ਹਾਂ ਅਤੇ ਬੱਚੇ ਹੁਣ ਸਰਕਾਰੀ ਸਕੂਲਾਂ ਦੀ ਬਜਾਏ ਪ੍ਰਾਈਵੇਟ ਸਕੂਲਾਂ ਪੜ੍ਹਦੇ ਨੇ। ਇਹ ਮਸਜਿਦ ਹੈ, ਉਹ ਦੀਵਾਰਾਂ ਮਸਜਿਦ ਦੀਆਂ ਗਿਰੀਆਂ ਪਈਆਂ ਨੇ। जरा असी उधर चलने आ जाए। ये बिल्डिंग नवी बनी है। साढ़े दौर दे विच परले पासे बिल्डिंग सी। बिल्डिंग की सी 2 कमरे सन जिन्हां च बच्चे पढ़ते हुंदे सन ते पहले एक टीचर हुंदा सी, फिर दूसरा 2 टीचर हो गए। नाजरीन जदों असी इस स्कूल विच पढ़दे सा ना, हुण तुहानूं असी जरा ना फनी हिसाब वाल लियाईए, थोड़ा जिहा तुहानूं ना हसाईए। ਜਦੋਂ ਅਸੀਂ ਪੜ੍ਹਦੇ ਸਾਂ ਨਾ ਸ਼ਾਮ ਨੂੰ ਉਵੇਂ ਹੀ ਖੇਡਦਿਆਂ ਖੂਡਦਿਆਂ ਨੇ ਸੌਂ ਜਾਣਾ। ਜੇ ਮਾਵਾਂ ਨੇ ਵੇਖ ਲੈਣਾ ਤੇ ਉਹਨਾਂ ਨੇ ਸਾਡੇ ਪੈਰ ਧਵਾ ਦੇਣੇ, ਨਹੀਂ ਤਾਂ ਅਸੀਂ ਉਵੇਂ ਹੀ ਲੇਫਾਂ 'ਚ ਵੜ ਜਾਣਾ, ਸੌਂ ਸੂ ਜਾਣਾ। ਸਵੇਰੇ ਜੇ ਕੋਈ ਮਸੀਤੇ ਅਸੀਂ ਚਲੇ ਗਏ, ਸਾਨੂੰ ਕਿਸੇ ਨੇ ਉਠਾ ਦਿੱਤਾ ਤੇ ਅਸੀਂ ਮਸੀਤੇ ਚਲੇ ਗਏ, ਉਹ ਵੀ ਮਾਂ ਪਿਓ ਦੇ ਸਿਰ 'ਤੇ ਹੁੰਦਾ ਸੀ। ਆਪਣੇ ਆਪ ਅਸੀਂ ਬੜੇ ਬੀਬੇ ਹੁੰਦੇ ਸਾਂ, ਮਸੀਤੇ ਵੀ ਨਹੀਂ ਸੀ ਜਾਂਦੇ। ਤੇ ਉੱਠੇ ਆ ਤੇ ਮੂੰਹ ਹੱਥ ਧੋਣਾ ਹੈ, ਧੋ ਕੇ ਤੇ ਪਰਾਠਾ ਖਾਣਾ ਹੈ, ਉੱਤੋਂ ਲੱਸੀ ਦਾ ਗਲਾਸ ਪੀਣਾ ਹੈ ਤੇ ਕੱਛ 'ਚ ਪਾਉਣਾ ਝੋਲਾ। ਝੋਲੇ ਹੁੰਦੇ ਸੀ ਸਾਡੇ ਦੌਰ ਵਿੱਚ, ਹੁਣ ਤਾਂ ਸਕੂਲ ਬੈਗ ਨੇ। ਸਾਡੇ ਦੌਰ ਦੇ ਵਿੱਚ ਝੋਲੇ ਹੁੰਦੇ ਸਨ। ਵਿੱਚ ਜੇ ਕੋਈ ਦੂਸਰੀ ਤੀਸਰੀ ਜਾਂ ਚੌਥੀ ਕਲਾਸ ਜਾਂ 5ਵੀਂ 'ਚ ਪੜ੍ਹਦਾ ਤਾਂ ਉਹਨਾਂ ਦੀਆਂ 2-2 3-3 ਕਿਤਾਬਾਂ ਹੁੰਦੀਆਂ ਸੀ। ਅਤੇ ਜੇ ਕੋਈ ਕੱਚੀ ਪੱਕੀ ਵਾਲਾ ਹੈ ਤੇ ਉਹਦਾ ਇੱਕ ਕਾਇਦਾ ਹੁੰਦਾ ਸੀ ਤੇ ਇੱਕ ਤਖਤੀ ਹੋਣੀ, ਇੱਕ ਸਲੇਟ ਹੁੰਦੀ ਸੀ, ਉਹਦੇ 'ਚ ਉਹਦਾ ਸਾਰਾ ਸਮਾਨ ਹਿਸਾਬ ਕਿਤਾਬ ਸਕੂਲ ਦਾ ਪੜ੍ਹਾਈ ਦਾ ਹੁੰਦਾ ਸੀ। ਉਹ ਕੱਛ 'ਚ ਪਾਉਣਾ, ਸ਼ਰਾਰਤਾਂ ਕਰਦੇ ਸਕੂਲੇ ਆਉਣਾ, ਲੜਦੇ ਆਉਣਾ। ਮੁਕਾਮੀ ਟੀਚਰ ਹੁੰਦੇ ਸਨ। ਸਾਡੇ ਦੌਰ 'ਚ 2 ਟੀਚਰ ਹੁੰਦੇ ਸੀ। ਸਾਡੇ ਦੌਰ ਤੋਂ ਪਹਿਲੇ ਅਸੀਂ ਸੁਣਨੇ ਕਿ ਇੱਕ ਹੀ ਟੀਚਰ ਹੁੰਦੇ ਸਨ, ਰਮਜ਼ਾਨ ਸਾਹਿਬ। ਸਕੂਲੇ ਆ ਜਾਣਾ, ਸਕੂਲ ਲੱਗ ਜਾਣਾ, ਉਸਤਾਦਾਂ ਨੇ ਸਬਕ ਸੁਣਨਾ। ਜੇ ਆ ਗਿਆ ਤਾਂ ਠੀਕ ਹੈ, ਨਹੀਂ ਤਾਂ ਧੁੱਪੇ ਖੜੇ ਕਰ ਦੇਣਾ। ਸ਼ਰਾਰਤਾਂ ਤੋਂ ਬਾਅਦ ਨਹੀਂ ਸੀ ਆਉਂਦੇ ਮੁੰਡੇ। ਫਿਰ ਪਕਾ ਪਕੂ ਕੇ ਸਬਕ ਪਕਾਉਣ ਕਹਿੰਦੇ ਨੇ, ਸਬਕ ਯਾਦ ਕਰਨਾ, ਫਿਰ ਪਕਾ ਪਕੂ ਕੇ ਸਬਕ ਸੁਣਾਉਣਾ। ਅਤੇ ਜੇ ਆ ਗਿਆ ਹੈ ਤਾਂ ਠੀਕ, ਨਹੀਂ ਤਾਂ 2-2 ਸੋਟੇ ਵੱਜ ਜਾਣੇ। ਉਸਤਾਦਾਂ ਨੇ ਅਗਾਂਹ ਸਬਕ ਦੇ ਦੇਣਾ, ਪੜ੍ਹਾ ਦੇਣਾ। ਫਿਰ ਬਹਿ ਜਾਣਾ ਟਾਟਾਂ 'ਤੇ। ਤੇ ਸ਼ਰਾਰਤਾਂ ਅਜੀਬ ਕਿਸਮ ਦੀਆਂ ਕਰੀਦੀਆਂ ਹੁੰਦੀਆਂ ਸੀ। ਇੱਕ ਮੁੰਡਾ ਬੈਠਾ ਨਾ ਤੇ ਉਹਦੇ ਮਗਰੋਂ ਦੂਸਰੇ ਮੁੰਡੇ ਨੇ ਲਕੀਰ ਖਿੱਚ ਕੇ ਉੱਥੇ ਲੈ ਜਾਣੀ ਤੇ ਜਾ ਕੇ ਪੰਪ ਮਾਰਨੇ ਸ਼ੁਰੂ ਕਰ ਦੇਣੇ ਤੇ ਨਾਲ ਦੇ ਨੇ ਕਹਿਣਾ ਤੈਨੂੰ ਫੂਕ ਭਰੀ ਜਾਂਦਾ ਸੀ। ਤੇ ਉਹਨੇ ਉੱਥੋਂ ਹੀ ਬੈਠੇ ਉਹਨੇ ਕਹਿਣਾ ਉਸਤਾਦ ਜੀ ਫੂਕਾਂ ਭਰਦੇ ਆ। ਉਸਤਾਦ ਨੇ ਸੱਦ ਲੈਣਾ ਫਿਰ ਫੂਕ ਭਰਨ ਵਾਲੇ ਨੂੰ ਵੀ ਤੇ ਫੂਕ ਭਰਾਉਣ ਵਾਲੇ ਨੂੰ ਵੀ, ਤੇ ਜਿਹਨੇ ਦੱਸਿਆ ਹੋਣਾ ਉਹਨੂੰ ਵੀ। ਫਿਰ 2-2 ਸੋਟੀਆਂ ਵੱਜਣੀਆਂ
फिर फूक सैट हो जानी। 30-30 पाउंड उस्ताद होरां ने फूक कर 30-30 पाउंड फूक करा के फिर असीं टिक जाना। तफरी होनी, फिर रोटी खानी, जिहड़े 2-2 पराठे लिआंदे हुंदे सी वो खाने, तख्तियां लिखणियां, बड़ा माहौल हुंदा सी। तुहानूं की दसीए। उस्तादां ने दुपहरे चाह भी पीनी हुंदी सी। आ पिछले पासे साडे स्कूल दे ना बाबे रशीद दा डेरा है। उस्ताद कहंदे सी हुक्का चक लिओ, हुक्का भी लिया के देना। उस्तादां ने हुक्का भी पीना, पगड़ी बद्धी होनी, जटका माहौल, एक कुर्सी एक मेज़ ते टाटां ते बैठे बच्चे। जदों फिर छुट्टी दा टाइम होना उदों लेली लेला रो पिया, छुट्टी दा वेला हो पिया, लेली लेला रो पिया, छुट्टी दा वेला हो पिया। ये अजकल प्राइवेट स्कूलों तो नहीं होंदी गल, उत्थे तो लेली लेला रवाउंदे ही कि रवाउंदे हो बच्चो। आ जिहड़ा अगे बैठा है यह बच्चा जिहड़ा आदर्श वेखी जांदा, आ व्लॉग वेखी जांदा है। अजकल दे बच्चों के नाम ही इदां दे हुंदे ना, आदर्श, कैलाश। साडे दौर च हुंदा सी शहीदा, फम्मा, पप्पा, मीदा, ये ना हुंदे सी। अजकल दे बच्चों के नाम ही मम्मी डैडी, तलीम भी मम्मी डैडी, ए प्रैप, ए नर्सरी, ये क्लासां अजकल साडे पहली कच्ची पक्की, माहौल ही बदल गया। हुण स्कूले बच्चों नाल उर्दू लैंगुएज गल कीती जांदी। साडी मादरी जबान पंजाबी है, असीं उहनूं भुल गए हाँ। कोई है 9वीं 10वीं च जाके पंजाबी का पीरीयड लगता, पंजाबी की किताब आउंदी सिलेबस। पहली तो होनी चाहिए, क्योंकि असीं पंजाबी हाँ, असीं पंजाब विच रहण वाले हाँ। पहली तो होनी चाहिए, वो नहीं हैगी। ये साडी बदकिस्मती नहीं, पर असीं तवज्जो ही उर्दू वाल दिन्ने आ। ना सानूं उर्दू आउंदी सुरदी, ना सानूं पंजाबी आउंदी। साडा जोर बहुता पंजाबीयत ते है, साडा जोर बहुता पंजाब की सकाफत ते है कि साडी कोशिश है कि पंजाब की सकाफत बच जाए, पंजाबीयत बच जाए, जिहड़ी कि सानूं बचदी नज़र नहीं आ रही। फिर स्कूले डीओ ने आउणा ते बच्चियां ने कहना अज एडीए ने आउणा। डीओ नहीं सी कहिंदे हुंदे, अज एडीए ने आउणा। किसी ने कहना अज डीए ने आउणा है, ते विचों किसी ने शरारत कर देनी, टीके भी लाउणे उन्हें। फिर आ चार दीवारी नहीं सी हुंदी स्कूल दी, ते असीं आ चार चफेरे वाहियां ने ते खाले खुले हैगे ने। आ खालियां बन्नियां तो पै के घर नूं नस जाना। फिर उस्तादां ने पुलिस भी रखी हुंदी सी, जिहड़े वड्डे मुंडे हुंदे सी ना, उन्हां नूं कहंदे सी फड़ के लियाओ। माजू नूं भी फड़ लियाओ ते फाकू नूं भी फड़ लियाओ, दौड़ गए ने। फिर वो सानूं घरां चों फड़ लियाउंदे सी, 2-2 सोटे फिर पैणे। डीओ साहब वास्ते देसी मुर्गी पकनी है। फिर जिहड़ा सारी कारकर्दगी हुंदी सी ना स्कूल की, तो माशाअल्लाह फिट ही निकलती सी, बहुत अच्छी कारकर्दगी। फिर वो लिख जाते होंदे सी, बहुत अच्छे टीचर हैं, बहुत अच्छे बच्चे हैं, बहुत पढ़ते हैं, बहुत पढ़ाते हैं। ये गल्लां मुक गईयां ने भाजी, ये नहीं लभणियां मुड़ के। वो टाट नहीं लभने, वो शरारतां नहीं लभणियां, वो लेली लेला नहीं लभना जिहड़ा तफरी वेले छुट्टी वेले कहा जाता सी, लेली लेला रो पिया। वो आईडीए नहीं लभने, वो उस्ताद नहीं लभने, वो दोपहरे इन्हां टालियां थल्ले बह के पराठे खाने वो नहीं लभने। ये सब चीज़ां खत्म हो गई। ते एक मास्टर गफूर सी, प्राइमरी स्कूले पढ़ाउंदा भी सी ते छुट्टी तो बाद अजाफी आबादी जाके इमामत भी करता सी। ते ज़ाहिर जी गल है, अजाफी आबादी तो स्कूल घट ही हुंदे सी, 2 पिंडां दे एक ही स्कूल हुंदा सी। ते वो ज़ाहिर जी गल है कि अजाफी आबादी दे भी बच्चे उस स्कूल च आउंदे सी जिथे मास्टर गफूर पढ़ाउंदा सी। ते डांग बड़ी वाहुंदा सी, बच्चे तंग सी। उधरों मसीते डांग वाउणी मास्टर होरां ने, उधरों जाके स्कूले भी डांग वाउणी, उत्थे कुरान पाक दा सबक दिंदे सी। ते बच्चे बड़े तंग होण, वो जदों स्कूलों छुट्टी करके जांदे सी ना गफूर साहब, तो उदों अजाफी आबादी चले जांदे सी। फिर उत्थे बाकी दियां नमाज़ां पढ़ा के ते इशा पढ़ा के ते उन्हां ने घर नूं आउणा हुंदा सी।
ਰਸਤੇ ਸੀ ਇੱਕ ਕਬਰਸਤਾਨ। ਮਾਸਟਰ ਗਫੂਰ ਜਾਂਦਿਆਂ ਵੀ ਉੱਥੋਂ ਲੰਘਣਾ ਕਬਰਸਤਾਨ ਕੋਲ ਤੇ ਕਹਿਣਾ ਅਸਲਾਮੁ ਅਲੈਕਮ ਯਾ ਅਹਲਲ ਕਬੂਰ। ਜਦੋਂ ਵਾਪਸੀ ਆਉਣਾ ਘਰ ਨੂੰ ਉਦੋਂ ਵੀ ਕਹਿਣਾ ਅਸਲਾਮੁ ਅਲੈਕਮ ਯਾ ਅਹਲਲ ਕਬੂਰ। ਬੱਚੇ ਬੜੇ ਸ਼ਰਾਰਤੀ ਸਨ, ਉਹਨਾਂ ਨੂੰ ਇਸ ਗੱਲ ਦਾ ਪਤਾ ਸੀ। ਉਹਨਾਂ ਨੇ ਕੀ ਕੀਤਾ, ਚਿੱਟੀਆਂ ਚਾਦਰਾਂ ਲੈ ਕੇ ਨਾ ਨੁੱਕਰ 'ਤੇ ਕਬਰਸਤਾਨ ਦੀ, ਅਤੇ ਜਿਹੜੀ ਕਬਰ ਢੱਠੀ ਹੋਈ ਸੀ ਉਹਦੇ ਵਿੱਚ ਬਹਿ ਗਏ ਚਿੱਟੀਆਂ ਚਾਦਰਾਂ ਲੈ ਕੇ। ਇਸ਼ਾ ਪੜ੍ਹਾ ਕੇ ਜਦੋਂ ਗਫੂਰ ਸਾਹਿਬ ਮੁੜੇ ਪਿੰਡ ਜਾਣ ਵਾਸਤੇ, ਤੇ ਗਫੂਰ ਸਾਹਿਬ ਨੇ ਕਿਹਾ ਨੁੱਕਰ 'ਤੇ ਆ ਕੇ ਅਸਲਾਮੁ ਅਲੈਕਮ ਯਾ ਅਹਲਲ ਕਬੂਰ। ਤੇ ਉਹ ਤਿੰਨੇ ਚਾਰੇ ਮੁੰਡੇ ਖੜੇ ਹੋ ਗਏ, ਉਹਨਾਂ ਨੇ ਆਖਿਆ ਵਾਲੈਕਮ ਸਲਾਮ ਮਾਸਟਰ ਗਫੂਰ। ਬਸ ਮਾਸਟਰ ਹੋਣਾ ਦਾ ਸਾਈਕਲ ਕਿੱਧਰ ਗਿਆ, ਪਗੜੀ ਕਿੱਧਰ ਗਈ, ਆਪ ਕਿੱਧਰ ਗਏ। ਬਸ ਅੱਲਾ ਅੱਲਾ ਕਰਕੇ ਘਰ ਪਹੁੰਚੇ ਨੇ। ਫਿਰ ਦੁਬਾਰਾ ਅਜ਼ਾਫੀ ਆਬਾਦੀ ਉਹ ਇਮਾਮਤ ਵਾਸਤੇ ਬਿਲਕੁਲ ਹੀ ਨਹੀਂ ਗਏ। ਜੇ ਉਹਨਾਂ ਨੇ ਪੁੱਛਿਆ ਉਸਤਾਦ ਜੀ ਕੀ ਬਣੀ ਤੁਹਾਨੂੰ, ਉਹਨੇ ਕਿਹਾ ਯਾਰ ਮੈਂ ਨਾ ਹੁਣ ਪੜ੍ਹਾ ਨਹੀਂ ਸਕਦਾ, ਤਬੀਅਤ ਨਹੀਂ ਕਾਢ ਕੱਢਦੀ, ਅਤੇ ਮੈਂ ਸਕੂਲੇ ਵੀ ਪੜ੍ਹਾਉਣਾ, ਫਿਰ ਮਸਜਿਦ ਵੀ ਆਵਾਂ, ਤੁਸੀਂ ਆਪਦਾ ਹੋਰ ਕੋਈ ਮੌਲਵੀ ਰੱਖ ਲਓ। ਅਤੇ ਅੱਜ ਦੇ ਵਿਲਾਗ ਨੂੰ ਇੱਥੇ ਖ਼ਤਮ ਕਰਨੇ ਆ। ਆਪਣਾ ਖਿਆਲ ਰੱਖਿਆ ਜੇ, ਆਪਣੇ ਬੱਚਿਆਂ ਦਾ ਵੀ ਖਿਆਲ ਰੱਖਿਆ ਜੇ, ਅਤੇ ਰੱਬ ਰਾਖਾ।